ਅਗਲੀ ਖਬਰ ਰਾਜਕਰਮੀਤ ਸਿੰਘ ਜੀ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਹੈ। ਬਹੁਤ ਹੀ ਮਾੜੀ ਖਬਰ ਆ ਕਿ 5 ਪੰਜਾਬੀ ਨੌਜਵਾਨ ਸਟੂਡੈਂਟਸ ਉਹਨਾਂ ਦੀ ਮੌਤ ਹੋ ਗਈ ਜਦੋਂ ਉਹਨਾਂ ਦੀ ਇੱਕ ਵੈਨ ਜਿਹਦੇ ਵਿੱਚ ਉਹ ਟਰੈਵਲ ਕਰ ਰਿਹਾ ਸੀ, ਕਮਰਸ਼ੀਅਲ ਟਰੱਕ ਦੇ ਵਿੱਚ ਐਕਸੀਡੈਂਟ ਹੋ ਗਿਆ ਉਹਦੇ ਨਾਲ, ਤੇ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਗਈ। ਓਨਟਾਰੀਓ ਦੇ ਲਾਗੇ ਇਹ ਜਿਹੜੀ ਵੈਨ ਆ ਜਿਹਦੇ ਵਿੱਚ 5 ਪੰਜਾਬੀ ਮੂਲ ਦੇ ਨੌਜਵਾਨ ਸੀਗੇ, ਇਹਨਾਂ ਚੋਂ ਇੱਕ ਲੇਡੀ ਵੀ ਸੀਗੀ, ਤੇ ਓਨਟਾਰੀਓ ਦੇ ਹਾਈਵੇ 401 ਦੇ ਉੱਤੇ ਬੈਲੇਵਲ ਇੱਕ ਟਾਊਨ ਆ ਜਿੱਥੇ ਐਕਸੀਡੈਂਟ ਹੋਇਆ, ਤੇ ਬਹੁਤ ਹੀ ਖਤਰਨਾਕ ਐਕਸੀਡੈਂਟ ਸੀ ਜਿਹਦੇ ਵਿੱਚ 5 ਜਣਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਜਸਵਿੰਦਰ ਸਿੰਘ 21 ਸਾਲ, ਕਰਨਪਾਲ ਸਿੰਘ 22 ਸਾਲ, ਮੋਹਿਤ ਚੌਹਾਨ 23 ਸਾਲ, ਪਵਨ ਕੁਮਾਰ 23 ਸਾਲ, ਹਰਪ੍ਰੀਤ ਸਿੰਘ 24 ਸਾਲ। ਇਹ ਸ਼ਨੀਚਰਵਾਰ 3:45 ਤੇ ਸਵੇਰੇ ਐਕਸੀਡੈਂਟ ਹੋਇਆ। ਪੈਸੰਜਰ ਵੈਨ ਦੇ ਵਿੱਚ ਇਹ ਜਾ ਰਹੇ ਸੀ ਜਦੋਂ ਕਮਰਸ਼ੀਅਲ ਟਰੱਕ ਦੇ ਨਾਲ ਐਕਸੀਡੈਂਟ ਹੋਇਆ। ਕਮਰਸ਼ੀਅਲ ਟਰੱਕ ਡਰਾਈਵਰ ਬਚ ਗਿਆ, ਉਹਦੇ ਕਿਸੇ ਤਰ੍ਹਾਂ ਦੀਆਂ ਸੱਟਾਂ ਨਹੀਂ ਹੋਈਆਂ, ਤੇ ਸਾਰੇ ਦੇ ਸਾਰੇ ਸਟੂਡੈਂਟ ਜੋ ਪੰਜਾਬ ਤੋਂ ਇੱਥੇ ਪੜ੍ਹਨ ਆਏ ਹੋਏ ਸੀ, ਕਹਿੰਦੇ ਵੀ ਜਿਹੜਾ ਖਰਾਬ ਮੌਸਮ ਆ ਉਹ ਇੱਕ ਕਾਰਨ ਹੋ ਸਕਦਾ ਆ ਜਿਹਦੇ ਕਰਕੇ ਐਕਸੀਡੈਂਟ ਹੋਇਆ। ਬਹੁਤ ਹੀ ਮਾੜੀਆਂ ਖਬਰਾਂ ਕੈਨੇਡਾ ਤੋਂ ਆ ਰਹੀਆਂ, ਕਹਿੰਦੇ ਵੀ ਪਿਛਲੇ 11 ਦੇ ਕਰੀਬ ਮੌਤਾਂ ਹੋ ਚੁੱਕੀਆਂ ਪੰਜਾਬੀ ਸਟੂਡੈਂਟ ਦੀਆਂ ਕੁਛ 2 ਹਫ਼ਤਿਆਂ ਦੇ ਵਿੱਚ ਕੈਨੇਡਾ ਦੇ ਵਿੱਚ ਜੀ। ਜੀ ਦੇਖੋ, ਬਹੁਤ ਮਾੜੀ ਗੱਲ ਜਿਹੜੀ ਇਹ ਵਾਪਰ ਰਹੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਡੈਮੋਕ੍ਰੇਟਸ ਦੇ ਲਈ ਜੇ ਨਵੀਂ ਇੱਕ ਪੋਲ ਆਈ ਆ ਉਹ ਕਾਫੀ ਚਿੰਤਾ ਦਾ ਵਿਸ਼ਾ ਹੈ, ਤੇ ਅੱਖ ਖੋਲਣ ਵਾਲੀ ਗੱਲ ਵੀ ਉਹਨਾਂ ਦੇ ਲਈ ਜ਼ਰੂਰ ਰਹਿ ਸਕਦੀ ਆ। ਨਵੀਂ ਪੋਲ ਇਹ ਕਨਫਰਮ ਕਰਦੀ ਆ ਵੀ ਜਿਹੜੀਆਂ ਡੈਮੋਕ੍ਰੇਟਸ ਦੀਆਂ ਲੈਫਟ ਲੀਨਿੰਗ ਪਾਲਿਸੀਜ਼ ਆ ਦੇ ਆਰ ਆਊਟ ਆਫ ਟੱਚ। ਸੋ ਇਹ ਜਿਹੜੀ ਨਵੀਂ ਪੋਲ ਦੇ ਵਿੱਚ ਮੈਜੋਰਟੀ ਜਿਹੜੇ ਵੋਟਰਸ ਆ 54% ਜਿਨ੍ਹਾਂ ਦੇ ਵਿੱਚ ਇੰਡੀਪੈਂਡੈਂਟਸ ਵੀ ਮੌਜੂਦ ਸੀਗੇ, ਉਹ ਮੰਨਦੇ ਆ ਐਕਸਪੈਸਿਫਿਕਲੀ, ਜਿਹੜੇ ਉਹ ਕਹਿੰਦੇ ਆ ਵੀ ਉਹ ਚਾਹੁੰਦੇ ਆ ਵੀ ਜਿਹੜਾ ਬਾਈਡਨ ਤੇ ਡੈਮੋਕ੍ਰੇਟਸ ਆ ਦੇ ਨੀਡ ਟੂ ਮੂਵ ਕਲੋਜ਼ਰ ਟੂ ਸੈਂਟਰ, ਮੋਡਰੇਸ਼ਨ ਦੇ ਵੱਲ ਨੂੰ ਜਿਹੜਾ ਉਹ ਆਉਣਾ ਚਾਹੁੰਦੇ ਆ। 18% ਲੋਕ ਇਹਨਾਂ ਲਿਬਰਲ ਪਾਲਿਸੀਜ਼ ਦੇ ਹੱਕ ਦੇ ਵਿੱਚ ਉਹ ਸੀਗੇ, ਤੇ 13% ਜਿਹੜੇ ਆ ਪੋਲੀਟੀਕਲੀ ਸੀਗੇ। 61% ਐਗਰੀ ਕਰਦੇ ਨੇ ਵੀ ਬਾਈਡਨ ਤੇ ਡੈਮੋਕ੍ਰੇਟਸ ਆ ਦੇ ਆਰ ਆਊਟ ਆਫ ਟੱਚ ਵਿਦ ਹਾਰਡ ਵਰਕਿੰਗ ਅਮਰੀਕਨਸ। ਇਹ ਜਿਹੜੀ ਨਵੀਂ ਪੋਲ ਕੀਤੀ ਗਈ ਹੈਗੀ ਆ ਸ਼ੋਨ ਕੂਪਰਮੈਨ ਰਿਸਰਚ ਦੇ ਦੁਆਰਾ। ਸੋ ਮਿਡ ਟਰਮ ਇਲੈਕਸ਼ਨਸ ਤੋਂ ਪਹਿਲਾਂ ਇੱਦਾਂ ਦੀਆਂ ਬਹੁਤ ਸਾਰੀਆਂ ਪੋਲਸ ਆ ਉਹ ਹੁਣ ਆਪਾਂ ਨੂੰ ਦੇਖਣ ਨੂੰ ਜਿਹੜੀਆਂ ਉਹ ਮਿਲੀਆਂ ਹੁਣ ਆਉਣੀਆਂ ਨੇ ਹੁਣ। ਸੋ ਇਹ ਕਿਤੇ ਨਾ ਕਿਤੇ ਅੱਖ ਖੋਲਣ ਵਾਲੀ ਜਿਹੜੀ ਗੱਲ ਇਹਨਾਂ ਦੇ ਰਹੂਗੀ ਵੀ ਹਰ ਇੱਕ ਥਾਂ ਦੇ ਉੱਤੇ ਜਿਹੜੀ ਉਹ ਪਾਲਿਸੀ ਆ ਉਹ ਨਹੀਂ ਚੱਲਦੀ। ਜਿਹੜੀ ਪਾਲਿਸੀ ਤੁਸੀਂ ਸੈਨ ਫਰਾਂਸਿਸਕੋ ਦੇ ਵਿੱਚ ਸੋਚ ਰਹੇ ਆ ਉਹ ਸੇਮ ਫਰੈਜ਼ਨੋ ਦੇ ਵਿੱਚ ਨਹੀਂ ਚੱਲ ਸਕਦੀ। ਸੋ ਇਹ ਬਹੁਤ ਜਿਹੜਾ ਉਹ ਫਰਕ ਰਹਿੰਦਾ। ਇਹ ਅਜੇ ਆਪਾਂ ਪੂਰੀ ਬਲੂ ਸਟੇਟ ਦੀ ਗੱਲ ਕਰ ਰਹੇ, ਉਹਦੇ ਵਿੱਚ ਹੀ ਜਿਹੜਾ ਇੰਨਾ ਫਰਕ ਹੁੰਦਾ ਹੈ, ਤੇ ਪੂਰੇ ਮੁਲਕ ਦੇ ਵਿੱਚ ਤਾਂ ਬਹੁਤ ਜ਼ਿਆਦਾ ਡਿਫਰੈਂਸ਼ੀਏਸ਼ਨ ਆਪਾਂ ਨੂੰ ਇੱਦਾਂ ਨੂੰ ਦੇਖਣ ਨੂੰ ਮਿਲਦੀ ਆ। ਜਿਹੜੀ ਸੇਮ ਥਿੰਗ ਆ ਉਹ ਆਪਾਂ ਦੂਜੀ ਪਾਰਟੀ ਵਾਸਤੇ ਵੀ ਜਿਹੜਾ ਉਹ ਕਹਿ ਸਕਦੇ ਆ ਵੀ ਉਹਨਾਂ ਨੂੰ ਵੀ ਇਹ ਸਾਰੀਆਂ ਚੀਜ਼ਾਂ ਨੂੰ ਦੇਖਣਾ ਪੈਣਾ। ਪ੍ਰੋਬਲਮ ਅਮਰੀਕਾ ਦੀ ਰਾਈਟ ਨਾਓ ਇਹੀ ਬਣਦੀ ਜਾ ਰਹੀ ਆ, ਲੈਫਟ ਵਾਲੇ ਟੂ ਲੈਫਟ ਲੀਨਿੰਗ, ਰਾਈਟ ਵਾਲੇ ਟੂ ਰਾਈਟ ਲੀਨਿੰਗ ਜਿਹੜੇ ਉਹ ਹੁੰਦੇ ਜਾ ਰਹੇ ਆ। ਵਿਚਾਲੇ ਜਿਹੜਾ ਗੈਪ ਉਹ ਇੰਨਾ ਕੁ ਜ਼ਿਆਦਾ ਵੱਧਦਾ ਜਾ ਰਿਹਾ ਆ। ਬਹੁਤ ਸਾਰੇ ਲੋਕ ਉਹ ਉਸ ਵਿਚਾਲੇ ਵਾਲੇ ਗੈਪ ਦੇ ਵਿੱਚ ਰਹਿਣਾ ਚਾਹੁੰਦੇ ਆ ਵੀ ਮੋਡਰੇਸ਼ਨ ਦੇ ਵਿੱਚ। ਉਹਨਾਂ ਨੂੰ ਕੁਛ ਲੈਫਟ ਲੀਨਿੰਗ ਪਾਲਿਸੀਜ਼ ਪਸੰਦ ਹੁੰਦੀਆਂ, ਕਿਸੇ ਨੂੰ ਰਾਈਟ ਲੀਨਿੰਗ। ਸੋ ਵਿਚਾਲੇ ਰਹਿ ਕੇ ਹੀ ਜਿਹੜਾ ਉਹ ਗੱਲ ਬਣਦੀ ਹੁੰਦੀ ਆ ਜੇ ਮੁਲਕ ਨੇ ਗਾਂਹ ਨੂੰ ਵਧਣਾ ਆ। ਅਦਰਵਾਈਜ਼ ਡਿਵੀਜ਼ਨ ਕਰਕੇ ਇੰਨਾ ਪਾੜਾ ਜਿਹੜਾ ਉਹ ਵਧਾ ਕੇ ਕੋਈ ਵੀ